ਗੱਲਬਾਤ ਕਰਨਾ ਚਾਹਾਂਗੇ। ਫੈਜ਼ ਸਾਹਿਬ ਦਾ ਕਥਿਤ ਤੌਰ ਤੇ ਵੀ ਇਹ ਜਿਹਾ ਕੋਈ ਉਹ ਨਹੀਂ ਹੈ ਸਨ, ਨਹਾਇਤ ਧੀਮੇ ਮਿਜ਼ਾਜ ਦੇ, ਔਰ ਸ਼ਾਇਦ ਮਤਲਬ ਮੈਂ ਵੀ ਇੱਕ ਬਾਊ ਬਣ ਕੇ ਲੋਕੀ ਕਹਿੰਦੇ ਨੇ ਕਿਵੇਂ ਖਾਂ ਖਟਾਈ ਲਾਈ ਫਿਰਦਾ, ਤੇ ਫੈਜ਼ ਸਾਹਿਬ ਨੂੰ ਐਵਰ ਆਈ ਫਾਊਂਡ ਹਿਮ ਕਿ ਵੈਲ ਡਰੈਸਡ। ਫੈਜ਼ ਸਾਹਿਬ ਹਮੇਸ਼ਾ ਉਰਦੂ ਪੰਜਾਬੀ ਦੇ ਵਿੱਚ, ਔਰ ਇੱਕ ਪੰਜਾਬੀ ਪੁੱਤਰ ਹੁੰਦੇ ਬਾਵਜੂਦ ਫੈਜ਼ ਸਾਹਿਬ ਦਾ ਜਿਹੜਾ ਹੈ ਸੀਗਾ ਕਿ ਉਹਨਾਂ ਨੇ ਇਸੇ ਤਰ੍ਹਾਂ ਮੇਰੇ ਹੱਥ ਟਾਈ ਵੀ ਲਾ ਦਿੱਤੀ। ਮੈਂ ਹੁਣ ਮਾਰੂੰ ਤੇ ਟਾਈ ਤੇ ਸੂਟਡ ਬੂਟ, ਯਾਨੀ ਟਾਈ ਨੂੰ ਸਰਮਾਇਆਦਾਰੀ ਦੀ ਅਲਾਮਤ ਨਹੀਂ ਸਮਝਦੇ। ਇਹ ਹੈ ਵੀ ਨਹੀਂ ਜੀ, ਇਹ ਹੈ ਵੀ ਇੰਜ ਬੰਦਾ ਕਹਿ ਲੇ ਜਿਵੇਂ ਕੱਪੜੇ ਪਾਣਾ ਨਹੀਂ, ਇੱਕ ਜ਼ਮਾਨੇ ਚ ਅਸੀਂ ਇੰਝ ਹੀ ਸੋਚਦੇ ਹਾਂ ਨਾ। ਤੇ ਉਹ ਉਹਦੇ ਨਾਲ ਫੈਜ਼ ਸਾਹਿਬ ਨਾਲ ਬੜਾ ਅੱਛਾ, ਔਰ ਜਿਹੜਾ ਤੁਸੀਂ ਇੱਕ ਸਾਜ਼ਿਸ਼ ਦਾ ਕੇਸ ਵੀ ਕੀਤਾ, ਸਾਜ਼ਿਸ਼ ਕਹਿ ਲਓ ਜਾਂ ਉਸ ਮਤਲਬ ਮੈਂ ਤਾਂ ਜਾਲੀ ਸਾਜ਼ਿਸ਼ ਕਹਿ ਰਿਹਾ ਜੀ, ਪਲੈਨਿੰਗ ਫॉर ਅ ਰੈਵੋਲੂਸ਼ਨ ਕਹਿ ਲਓ, ਜਿਸ ਤਰ੍ਹਾਂ ਵੀ ਕਹਿ ਲਓ, ਵਟਸਐਵਰ ਦਾ ਕੇਸ। ਅੱਛਾ, ਮੇਰੀ ਇੱਕ ਬੜੀ ਸ਼ਦੀਦ ਖਾਹਿਸ਼ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਨਾ ਕਿ ਫੈਜ਼ ਸਾਹਿਬ ਨਾਲ ਮੈਂ ਦਿਲ ਦੀਆਂ ਗੱਲਾਂ, ਤੇ ਉਹ ਵੀ ਸ਼ਾਇਦ ਮੇਰੇ ਨਾਲ ਦਿਲ ਦੀਆਂ ਗੱਲਾਂ ਇਸ ਤਰ੍ਹਾਂ ਕਰਦੇ ਨੇ, ਆਈ ਟਰਾਈ ਟੂ ਆਸਕ ਹਿਮ ਇਹ ਹੈ ਸੀ ਜਾਂ ਨਹੀਂ ਸੀ, ਪਹਿਲਾ ਸਵਾਲ ਤੇ ਕਿ ਵੀ ਹੈ, ਲੇਕਿਨ ਮੈਂ ਬੜੀ ਜ਼ਿੰਮੇਦਾਰੀ ਨਾਲ ਇਹ ਗੱਲ ਕਰ ਰਿਹਾ ਕਿ ਫੈਜ਼ ਸਾਹਿਬ ਇਹਦੇ ਉੱਤੇ ਕਤਨ ਕੋਈ ਉਹਨਾਂ ਨੇ ਕਿ ਲਬ ਕੁਸ਼ਾਈ ਦਾ ਜਿਹੜਾ ਐਲੀਮੈਂਟ ਉਹ ਬਿਲਕੁਲ ਵੀ ਨਹੀਂ। ਸਾਡੇ ਇੱਕ ਦੋਸਤ ਹੋਰ ਜਿਹੜੇ ਕਿ ਤਰੱਕੀ ਪਸੰਦ, ਔਰ ਮੇਰੇ ਨਾਲੋਂ ਬਹੁਤ ਪੜ੍ਹੇ ਲਿਖੇ ਤਰੱਕੀ ਪਸੰਦ, ਮੈਂ ਤੇ ਐਵੇਂ ਜਨਾਬ ਦੀ ਮਤਲਬ ਸੋਬਤ ਵਾਲਾ ਤਰੱਕੀ ਪਸੰਦ ਕੋਲ ਹੈ, ਮਤਲਬ ਬਸ ਠੀਕ ਹੈ ਜੀ। ਆਮਰ ਸਾਹਿਬ ਵੇਲੇ ਨੇ ਲੋਕੀ ਵੀ ਸਮਝਦੇ ਆਮਰ ਦਾ ਦੋਸਤ ਹੈ, ਜ਼ਿਆਦਾ ਕੋਲ ਹੋ ਗਿਆ ਕਬੂਲ ਹੱਦ ਤੱਕ ਠੀਕ ਹੀ ਹੋਏਗਾ, ਤੇ ਇਹ ਨੀਵੇਂ ਹੋ ਕੇ ਨਿਕਲਣ ਨਹੀਂ ਦੇਣਾ ਤੁਹਾਨੂੰ। ਉਸ ਨਾਲ ਇਹ ਹੈ ਸੀ ਫੈਜ਼ ਸਾਹਿਬ ਦਾ, ਤੇ ਫੈਜ਼ ਸਾਹਿਬ ਵਾਜ਼ ਅ ਗ੍ਰੇਟ ਮੈਨ। ਔਰ ਫੈਜ਼ ਸਾਹਿਬ ਲਈ ਇੱਕ ਜਿਹੜਾ ਚੀਜ਼ ਹੈ ਨਾ ਸਰ, ਅਸੀਂ ਮਤਲਬ ਹਰਫੇ ਆਮ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇੰਝ ਹੀ ਸਮਝਿਆ ਜਾਂਦਾ ਹੈ ਕਿ ਜਿਵੇਂ ਨੌਜ਼ ਬਿੱਲਾ ਫੈਜ਼ ਸਾਹਿਬ ਪਤਾ ਨਹੀਂ ਦਹਿਰੀ ਹੀ ਹੈ, ਇੰਨੀ ਤਰੱਕੀ ਪਸੰਦੀ ਦੀ ਉਹਨਾਂ ਨੇ। ਹੁਣ ਅਸੀਂ ਲੈਣੀ ਹੈ ਬ੍ਰੇਕ, ਦਹਿਰੀਆ ਵੈਸੇ ਵੀ ਕਹਿਤਾ ਤੁਸੀਂ, ਜਿਹੜੀ ਬ੍ਰੇਕ ਕਰਾ ਪੰਜਾਬੀ ਚ ਲਓ, ਚਲੋ ਠੀਕ।